ਅੱਲਾਹ ਤਾਲਾ ਦੀ ਬਾਦਸ਼ਾਹਤ ਪੂਰੀ ਕਾਇਨਾਤ 'ਤੇ ਛਾਈ ਹੋਈ ਏ ਅਤੇ ਰੱਬ ਤਾਲਾ ਦੀ ਮਰਜ਼ੀ ਤੋਂ ਬਗੈਰ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ। ਲਿਹਾਜ਼ਾ ਸਾਨੂੰ ਅੱਲਾਹ ਦੀ ਇਬਾਦਤ ਕਰਨੀ ਚਾਹੀਦੀ ਏ ਅਤੇ ਉਹਦੇ ਕੋਲੋਂ ਹੀ ਦੁਆਵਾਂ ਮੰਗਣੀਆਂ ਚਾਹੀਦੀਆਂ ਨੇ। ਸੂਰਤ ਆਲ ਇਮਰਾਨ ਦੀ ਆਇਤ 102 ਵਿੱਚ ਅੱਲਾਹ ਤਾਲਾ ਈਮਾਨ ਵਾਲਿਆਂ ਨੂੰ ਮੁਖਾਤਿਬ ਕਰਕੇ ਕਹਿ ਰਹੇ ਨੇ ਕਿ ਇਹ ਲੋਗੋ ਜਿਹੜੇ ਈਮਾਨ ਲਿਆਏ ਹੋ, ਅੱਲਾਹ ਦਾ ਤਕਵਾ ਇਖਤਿਆਰ ਕਰੋ, ਯਾਨੀ ਨੇਕ ਅਮਲ ਕਰੋ ਅਤੇ ਬੁਰੇ ਅਮਲ ਕਰਨ ਤੋਂ ਅੱਲਾਹ ਤੋਂ ਡਰੋ। ਈਮਾਨ 'ਤੇ ਕਾਇਮ ਰਵੋ ਅਤੇ ਤੁਹਾਨੂੰ ਮੌਤ ਵੀ ਐਸ ਹਾਲ 'ਚ ਆਵੇ ਕਿ ਤੁਸੀਂ ਮੁਸਲਮਾਨ ਹੋਵੋ ਅਤੇ ਅੱਲਾਹ ਦੀ ਰੱਸੀ ਨੂੰ ਯਾਨੀ ਅੱਲਾਹ ਦੇ ਹੁਕਮਾਂ ਨੂੰ ਮਜ਼ਬੂਤੀ ਨਾਲ ਫੜੀ ਰੱਖੋ ਅਤੇ ਆਪਸ ਵਿੱਚ ਫਿਰਕੇਬਾਜ਼ੀ ਵਿੱਚ ਨਾ ਪਵੋ ਅਤੇ ਅੱਲਾਹ ਦੀ ਉਸ ਨੇਮਤ ਨੂੰ ਯਾਦ ਕਰੋ ਕਿ ਜਦੋਂ ਇਹ ਕੁਰਾਨ ਨਾਜ਼ਿਲ ਹੋਇਆ ਅਤੇ ਮਦੀਨਾ ਦੇ ਲੋਕ ਆਪਸ ਵਿੱਚ ਇੱਕ ਦੂਜੇ ਦੇ ਦੁਸ਼ਮਣ ਹੋ ਰਹੇ ਸੀ। ਫਿਰ ਅੱਲਾਹ ਤਾਲਾ ਨੇ ਤੁਹਾਡੇ ਆਪਸ ਵਿੱਚ ਪਿਆਰ ਅਤੇ ਉਲਫਤ ਪਾ ਦਿੱਤੀ ਅਤੇ ਅੱਲਾਹ ਦੀ ਮਿਹਰਬਾਨੀ ਨਾਲ ਤੁਸੀਂ ਭਾਈ ਭਾਈ ਬਣ ਗਏ। ਜੇ ਹੁਣ ਵੀ ਤੁਸੀਂ ਅੱਲਾਹ ਦੇ ਹੁਕਮਾਂ ਉੱਤੇ ਸਾਬਤ ਕਦਮ ਰਹੋਗੇ ਅਤੇ ਅੱਲਾਹ ਤੁਹਾਡੇ ਆਪਸ ਵਿੱਚ ਪਿਆਰ ਮੁਹੱਬਤ ਪਾ ਦੇਵੇਗਾ। ਹਾਲਾਂਕਿ ਉਸ ਵਕਤ ਇੱਕ ਦੂਸਰੇ ਦੀ ਦੁਸ਼ਮਣੀ ਵਿੱਚ ਤੁਸੀਂ ਹੱਕ ਅਤੇ ਸੱਚ ਨੂੰ ਛੱਡ ਕੇ ਅੱਗ ਦੇ ਗੜੇ ਦੇ ਕਿਨਾਰੇ 'ਤੇ ਖੜ੍ਹੇ ਸੀ। ਅੱਲਾਹ ਨੇ ਤੁਹਾਨੂੰ ਸਿੱਧਾ ਰਸਤਾ ਦਿਖਾ ਕੇ ਇਸ ਅੱਗ ਤੋਂ ਬਚਾ ਲਿਆ ਅਤੇ ਅੱਲਾਹ ਤਾਲਾ ਇਸੇ ਤਰ੍ਹਾਂ ਆਪਣੀਆਂ ਆਇਤਾਂ ਤੁਹਾਨੂੰ ਬਿਆਨ ਕਰਦਾ ਏ ਤਾਂ ਕਿ ਤੁਸੀਂ ਸਿੱਧੇ ਰਸਤੇ 'ਤੇ ਆ ਸਕੋ। ਅਤੇ ਤੁਹਾਡੇ ਵਿੱਚ ਇੱਕ ਲੋਕਾਂ ਦਾ ਗਿਰੋਹ ਹਰ ਵੇਲੇ ਐਸਾ ਜ਼ਰੂਰ ਰਹਿਣਾ ਚਾਹੀਦਾ ਏ ਜਿਹੜਾ ਦੂਸਰਿਆਂ ਨੂੰ ਅੱਲਾਹ ਦੀਆਂ ਆਇਤਾਂ ਪੜ੍ਹ ਕੇ ਸੁਣਾਏ ਅਤੇ ਉਹਨਾਂ ਨੂੰ ਨੇਕੀ ਵੱਲ ਬੁਲਾਏ। ਇਹ ਗਿਰੋਹ ਅੱਛੇ ਕੰਮਾਂ ਦਾ ਹੁਕਮ ਦੇਣ ਅਤੇ ਲੋਕਾਂ ਨੂੰ ਬੁਰਾਈ ਤੋਂ ਰੋਕਣ ਅਤੇ ਜਿਹੜੇ ਇਹ ਕੰਮ ਕਰਨਗੇ ਉਹ ਆਖਰਤ ਵਿੱਚ ਕਾਮਯਾਬੀ ਪਾ ਲੈਣਗੇ ਅਤੇ ਤੁਸੀਂ ਉਹਨਾਂ ਲੋਕਾਂ ਵਰਗੇ ਨਾ ਹੋ ਜਾਣਾ ਕਿ ਅੱਲਾਹ ਦੀਆਂ ਰੌਸ਼ਨ ਦਲੀਲਾਂ ਯਾਨੀ ਅੱਲਾਹ ਦੀਆਂ ਕਿਤਾਬਾਂ ਨਾਜ਼ਿਲ ਹੋਣ ਤੋਂ ਬਾਅਦ ਵੀ ਉਹ ਫਿਰਕੇ ਹੋ ਗਏ ਅਤੇ ਆਪਸ ਵਿੱਚ ਇਖਤਲਾਫ ਕਰਨ ਲੱਗ ਗਏ। ਹਾਲਾਂਕਿ ਅੱਲਾਹ ਦੀਆਂ ਆਇਤਾਂ ਤਾਂ ਬਿਲਕੁਲ ਵਾਜ਼ਿਹ ਅਤੇ ਸਾਫ਼ ਨੇ ਅਤੇ ਜਿਹੜੇ ਲੋਕ ਫਿਰਕੇਬਾਜ਼ੀ ਅਤੇ ਇਖਤਲਾਫ ਵਿੱਚ ਜਾਣ ਬੁੱਝ ਕੇ ਪੈਣਗੇ ਉਹਨਾਂ ਵਾਸਤੇ ਆਖਰਤ ਵਿੱਚ ਬਹੁਤ ਵੱਡਾ ਅਜ਼ਾਬ ਹੋਏਗਾ। ਆਖਰਤ ਦੇ ਦਿਨ ਕੁਛ ਚਿਹਰੇ ਚਮਕ ਰਹੇ ਹੋਣਗੇ ਅਤੇ ਕੁਛ ਕਾਲੇ ਸਿਆਹ ਹੋਣਗੇ ਅਤੇ ਜਿਨ੍ਹਾਂ ਦੇ ਚਿਹਰੇ ਉਸ ਦਿਨ ਖੌਫ ਅਤੇ ਜ਼ਿਲਤ ਨਾਲ ਸਿਆਹ ਹੋ ਰਹੇ ਹੋਣਗੇ ਉਹਨਾਂ ਨੂੰ ਕਿਹਾ ਜਾਏਗਾ ਕਿ ਤੁਸੀਂ ਉਹ ਲੋਕ ਹੋ ਜਿਨ੍ਹਾਂ ਨੇ ਈਮਾਨ ਲਿਆਉਣ ਤੋਂ ਬਾਅਦ ਦੀਨ ਵਿੱਚ ਆਪਣੇ ਕੋਲੋਂ ਹੋਰ ਗੱਲਾਂ ਸ਼ਾਮਿਲ ਕਰ ਲਈਆਂ। ਇਸ ਲਈ ਜਿਹੜਾ ਤੁਸੀਂ ਕੁਫਰ ਕਰਦੇ ਰਹੇ ਉਹਦੇ ਬਦਲੇ ਦਾ ਅਜ਼ਾਬ ਚੱਖੋ। ਅਤੇ ਰਹੇ ਉਹ ਲੋਕ ਜਿਨ੍ਹਾਂ ਦੇ ਚਿਹਰੇ ਖੁਸ਼ੀ ਅਤੇ ਕਾਮਯਾਬੀ ਨਾਲ ਰੌਸ਼ਨ ਅਤੇ ਚਮਕ ਰਹੇ ਹੋਣਗੇ ਉਹ ਤਾਂ ਅੱਲਾਹ ਦੀ ਰਹਿਮਤ ਦੇ ਸਾਏ ਵਿੱਚ ਹੋਣਗੇ ਜਿੱਥੇ ਉਹ ਹਮੇਸ਼ਾ ਲਈ ਰਹਿਣਗੇ। ਇਹ ਅੱਲਾਹ ਦੀਆਂ ਆਇਤਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਠੀਕ ਠੀਕ ਸੁਣਾ ਰਹੇ ਹਾਂ। ਅੱਲਾਹ ਤਾਲਾ ਜਹਾਨ ਵਾਲਿਆਂ 'ਤੇ ਕੋਈ ਜ਼ੁਲਮ ਦਾ ਇਰਾਦਾ ਨਹੀਂ ਰੱਖਦਾ। ਉਹਨੇ ਤਾਂ ਆਸਮਾਨ ਅਤੇ ਜ਼ਮੀਨ ਬਣਾਏ ਨੇ ਜਿਹੜੇ ਤਵਾਜ਼ੁਨ ਅਤੇ ਅਦਲ ਨਾਲ ਕਾਇਮ ਨੇ ਅਤੇ ਉਹ ਇਹਨਾਂ ਸਭ ਦਾ ਮਾਲਿਕ ਏ ਅਤੇ ਤੁਹਾਡੇ ਸਾਰੇ ਮਾਮਲੇ ਵੀ ਉਹਦੇ ਅੱਗੇ ਹੀ ਪੇਸ਼ ਕੀਤੇ ਜਾਣਗੇ।